ਸਾਨੂੰ 60 ਦੀ ਦਿਹਾਈ ਤੋਂ ਪਹਿਲਾਂ ਕਿਸੇ ਥਾਵੇਂ ਸਰਾਇਕੀ ਲਫ਼ਜ਼ ਵਹਾਲ ਹੀ ਨਹੀਂ ਦਿੰਦਾ ਅਤੇ ਨਾ ਹੀ ਇਸ ਬੋਲੀ ਬਾਰੇ ਕੋਈ ਗੱਲ ਕਰਦਾ ਹੈ। ਅੱਜ ਇਸ ਖਿੱਤੇ ਨੂੰ ਜਨੂਬੀ ਪੰਜਾਬ ਆਖਿਆ ਜਾ ਰਿਹਾ ਹੈ। ਇੱਥੋਂ ਦਾ ਹਰ ਸ਼ਾਇਰ ਆਪਣੇ ਆਪ ਨੂੰ ਪੰਜਾਬੀ ਅਖਵਾਉਂਦਾ ਰਿਹਾ। ਉਹ ਖਾਜਾ ਫਰੀਦ ਅਲੀ ਹੋਣ ਜਾਂ ਦੂਜੇ ਵੱਡੇ ਚੋਟੀ ਦੇ ਫਲਸਫੀ, ਉਹਨਾਂ ਨੇ ਹਮੇਸ਼ਾ ਆਪਣੀ ਪਹਿਚਾਣ ਪੰਜਾਬੀ ਬੋਲੀ ਨੂੰ ਆਖਿਆ। ਇਹ ਜ਼ਰੂਰ ਹੈ ਕਿ ਪੰਜਾਬੀ ਬੋਲੀ ਦਾ ਮੁਲਤਾਨੀ ਲਹਿਜਾ ਉਂਝ ਹੀ ਆਪਣੀ ਸ਼ਨਾਖਤ ਰੱਖਦਾ ਸੀ, ਜਿਵੇਂ ਮਾਝੇ ਦਾ ਲਹਿਜਾ ਜਾਂ ਫਿਰ ਸ਼ਾਹਪੁਰੀ ਸਣੇ ਦੂਜੇ ਲਹਿਜੇ। ਅਯੂਬ ਖਾਨ ਦੀ ਆਮਰੀਅਤ ਦੇ ਦੌਰਾਨ ਜਿੱਥੇ ਮੁਲਕ ਨੂੰ ਬੁਰੀ ਤਰ੍ਹਾਂ ਕਮਜ਼ੋਰ ਕੀਤਾ ਗਿਆ, ਉੱਥੇ ਹੀ ਉਹਦਾ ਸਭ ਤੋਂ ਪਹਿਲਾ ਟਾਰਗੇਟ ਪੰਜਾਬ ਰਿਹਾ। ਪੰਜਾਬ ਉੱਤੇ ਜ਼ਾਲਮਾਨਾ ਸਿਆਸੀ ਤਸੱਲਤ ਕਾਇਮ ਕੀਤਾ ਗਿਆ ਅਤੇ ਅਜਿਹੇ ਲੋਕਾਂ ਨੂੰ ਇਸ ਸੂਬੇ ਉੱਤੇ ਕਾਬਜ਼ ਬਣਾਇਆ ਗਿਆ ਜਿਨ੍ਹਾਂ ਦੀ ਸੋਚ ਧਰਤੀ ਦੇ ਮਿਜ਼ਾਜ ਅਤੇ ਇੱਥੋਂ ਦੀ ਰਹਿ ਨਾਲ ਮੇਲ ਹੀ ਨਹੀਂ ਸੀ ਕਰਦੀ। ਸਕੂਲਾਂ ਕਾਲਜਾਂ ਨੂੰ ਪੰਜਾਬੀ ਤੋਂ ਦੂਰ ਕੀਤਾ ਗਿਆ ਅਤੇ ਇਹ ਤਾਸਰ ਦਿੱਤਾ ਗਿਆ ਕਿ ਜਿਵੇਂ ਅਸੀਂ ਉਰਦੂ ਰਾਹੀਂ ਰਾਕਟ ਉੱਤੇ ਬਹਿ ਕੇ ਤਰੱਕੀ ਦੀ ਉਹ ਮੰਜ਼ਿਲਾਂ ਤੈਅ ਕਰਨ ਜਾ ਰਹੇ ਹਾਂ ਜਿਹੜੀਆਂ ਸਾਡੇ ਤੋਂ ਪਹਿਲੋਂ ਅੰਗਰੇਜ਼ ਬਹਾਦਰ ਜਾਂ ਤਰੱਕੀ ਦੇ ਟੀਚੇ ਮਿੱਥਣ ਵਾਲੀਆਂ ਕੌਮਾਂ ਨੇ ਤੈਅ ਕੀਤੀਆਂ ਨੇ। ਸਰਾਕੀ ਨਾਂ ਦਾ ਬੀਜ ਉਸੇ ਦੌਰ ਵਿੱਚ ਬੀਜਿਆ ਗਿਆ ਕਿਉਂਕਿ ਇਹ ਇਸ ਧਰਤੀ ਨਾਲ ਜੋੜ ਨਹੀਂ ਸੀ ਖਾਂਦਾ ਅਤੇ ਨਾ ਹੀ ਇਹਦਾ ਤਾਲਕ ਇਸ ਧਰਤੀ ਦੀ ਆਬੋ ਹਵਾ ਨਾਲ ਸੀ। ਸੋ ਇਹ ਨਾ ਤੇ ਪੁੰਗਰਿਆ, ਨਾ ਹੀ ਇਹਨੇ ਲੋਕਾਈ ਅੰਦਰ ਆਪਣੀਆਂ ਜੜ੍ਹਾਂ ਮਜ਼ਬੂਤ ਕੀਤੀਆਂ।